ਪੁੱਛਿਆ। ਗੱਲ ਇਹ ਹੈਗੀ ਕਿ ਸਾਡੇ ਨਾ ਤਦਾਦ ਜਿਹੜੀ ਨਾ ਬਹੁਤ ਜ਼ਿਆਦਾ ख्वाजा साहब ਦੀ ਤੇ ਉਹ ਪੂਰੇ ਪਾਕਿਸਤਾਨ 'ਚ ਮਤਲਬ ਰਹਿੰਦੇ ਨੇ ਤੇ ਹੁਣ ਕੰਮਕਾਜ ਤੇ ਸਾਡੇ ਕੋਲ ਹੈਗਾ ਨਹੀਂ ਹੈ ਤੇ ਅਸੀਂ ਕਹਿੰਦੇ ਆ ਕਿ ਦੀਦੀ ਜੀ ਵੀ ਮਾਸ਼ਾਅੱਲਾ ਬੜਾ ਕੰਮਕਾਜ ਕਰਦੇ ਨੇ ਤੇ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ख्वाजा ਸਾਹਬ ਹੈਗੇ ਨੇ ਭਾਵੇਂ ਉਹ ਕੁਕਿੰਗ ਦਾ ਕੰਮ ਕਰਦੇ ਨੇ ਕੋਈ ਸਟਿਚਿੰਗ ਦਾ ਕਰਦੇ ਨੇ ਕੋਈ ਵੀ ਜਿਹੜਾ ਵੀ ਉਹਨਾਂ ਨੂੰ ਹੁਨਰ ਆਉਂਦਾ ਹੈ ਨਾ ਤੇ ਉਹ ਭਾਵੇਂ ਆਪਣਾ ਬਿਜ਼ਨਸ ਕੰਮਕਾਜ ਸ਼ੁਰੂ ਕਰ ਲੈਣ ਬਿਜ਼ਨਸ ਜਾਂ ਫਿਰ ਕਿਸੇ ਦੇ ਪਾਸੇ ਜੌਬ 'ਚ ਲੱਗ ਜਾਣ ਅਸੀਂ ਤਾਂ ਇਹ ਚਾਹੁੰਦੇ ਆ ਤੇ ਉਹ ਵੀ ਚਾਹੁੰਦੇ ਆ ਪਰ ਉਹ ਕਹਿੰਦੇ ਨਾ ਕਿ ਸੋਰਸ ਆਫ ਇਨਕਮ ਜਿਹੜਾ ਹੁੰਦਾ ਨਾ ਜਾਂ ਫਿਰ ਜਿਹੜਾ ਉਹਨਾਂ ਨੂੰ ਕੋਈ ਪੈਸੇ ਕੋਈ ਮਿਲਨੇ ਹੋਣ ਜਿੱਥੋਂ ਕਾਰੋਬਾਰ ਕਰ ਸਕਣ ਉਹ ਜਿਹੜੀ ਚੀਜ਼ਾਂ ਨੇ ਨਾ ਉਹ ਨਹੀਂ ਹੈਗੀਆਂ ਤੇ ਉਹ ਉਸੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨਾ ਉਹ ਬਰਾਬਰੀ ਦੇ ਹਕੂਕ ਮਿਲਣ। ਹੁਣ ਤੁਸੀਂ ਇਹ ਵੇਖੋ ਨਾ ਕਿ ਹਕੂਕ ਦੇ ਜਿਹੜਾ ਤੁਸੀਂ ਸਵਾਲ ਕੀਤਾ ਸੀ ਨਾ ਹਕੂਕ ਵਾਸਤੇ ਤੇ ਉਹ ਵੀ ਦੇਖੋ ਨਾ ਸਵਾਲ ਇਹ ਹੈ ਕਿ ਸਾਨੂੰ ਹਕੂਕ ਤੇ ਮਿਲ ਗਏ ਨੇ 2018 ਦੇ ਬਾਅਦ ਪਰ ਹਾਂ ਬਿਲਕੁਲ ਤੇ ਪਰ ਸਾਨੂੰ ਹਕੂਕ ਦੇ ਨਾਲ ਨਾਲ ਕੀ ਮਿਲਿਆ ਸਿਰਫ ਆਈਡੀ ਕਾਰਡ ਮਿਲਿਆ ਤੇ ਹੁਣ ਜਿਹੜੇ ਲੋਕ ਕਹਿੰਦੇ ਨੇ ਕਿ ਇਹਨਾਂ ਦੀ ਸ਼ਾਦੀਆਂ ਹੋਣਗੀਆਂ ਇਹ ਵਿਰਾਸਤ 'ਚ ਹਿੱਸਾ ਲੈਣਗੇ ਇਹ ਸਾਰਾ ਕੁਝ ਹੋ ਗਿਆ ਸਾਰਾ ਕੁਝ ਕਿੰਨੀ ਗੱਲਾਂ ਬਾਤਾਂ ਪਰ ਤੁਸੀਂ ਨਹੀਂ ਵਿਰਾਸਤ ਦੇ ਜਿਸ ਦਾ ਤੁਹਾਡਾ ਵਿਰਾਸਤ ਵਿੱਚ ਹਿੱਸਾ ਹੈ ਵੇ ਔਰ ਉਹ ਤੇ ਮਿਲਣਾ ਉਹ ਤੇ ਲਓ ਲੇਕਿਨ ਲੋਕ ਕੀ ਕਹਿੰਦੇ ਨੇ ਨਾ ਹਿੱਸਾ ਦੇਣਾ ਪਏਗਾ ਨਾ ਮਸਲਾ ਇਹ ਹੈ ਬਿਲਕੁਲ ਮਸਲਾ ਇਹ ਹੈਗਾ ਤੇ ਗੱਲਬਾਤ ਇੱਥੇ ਇਹ ਵੀ ਹੈਗੀ ਹੈ ਕਿ ਅਸੀਂ ਕਹਿੰਦੇ ਆ ਕਿ ਕੰਮਕਾਜ ਕਰਨ ਦੀ ਚੀਜ਼ਾਂ ਬਿਹਤਰ ਹੋਣਗੀਆਂ ਠੀਕ ਹੈ ਤੇ ਜਦੋਂ ਕੰਮਕਾਜ ਹੀ ਨਹੀਂ ਕਰਨਗੇ ਚੀਜ਼ਾਂ ਅੱਗੇ ਆਣਗੇ ख्वाजा ਸਾਰਾ ਬਿਹਤਰ ਤਰੀਕੇ ਨਾਲ ਮੁਆਸ਼ਰਾ ਤਾਂ ਫੇਰ ਹੀ ਬਿਹਤਰ ਹੁੰਦਾ ਨਾ ਕਿ ਤੁਸੀਂ ਸਾਰਿਆਂ ਨੂੰ ਨਾਲ ਮਿਲ ਜੁਲ ਕਰ ਲੈ ਕੇ ਚੱਲਦੇ ਹੋ ਸਾਰਾ ਕੁਝ ਹੁੰਦੇ ਤੇ ਫੇਰ ਚੀਜ਼ਾਂ ਬਿਹਤਰ ਹੁੰਦੀਆਂ ਨੇ ਤੇ ਅਸੀਂ ਵੀ ਇਸੇ ਤਰ੍ਹਾਂ ਕੋਸ਼ਿਸ਼ ਕਰਦੇ ਹਾਂ ਕਿ ਨਾ ਅੱਗੇ ਤੋਂ ਅੱਗੇ ਅਸੀਂ ਚੱਲੀਏ ਤੇ ਕੰਮਕਾਜ ਕਰੀਏ ਸਾਰਾ ਕੁਝ ਅੱਛਾ ਨੀਲੂ ਜੀ ਇੱਕ ਸਟਰਗਲ ਹੈਗੀ ਮੁxtਲਿਫ ਕਮਿਊਨਿਟੀਜ਼ ਦੀ ਉਹਨਾਂ ਨੂੰ ਹਕੂਕ ਨਹੀਂ ਮਿਲਦੇ ਜਿਵੇਂ ਅਸੀਂ ਇੱਥੇ ਗੱਲ ਕਰਦੇ ਰਹੇ ਨੇ ਪਾਕਿਸਤਾਨ ਦੇ ਵਿੱਚ ਪੰਜਾਬੀ ਜ਼ਬਾਨ ਨੂੰ ਉਹਦੇ ਹਕੂਕ ਨਹੀਂ ਮਿਲੇ ਠੀਕ ਹੈ ਨਾ ਅਸੀਂ ਉਹਦਾ ਸਟਰਗਲ ਕਰਨੇ ਆ ਬਿਲਕੁਲ ਅਸੀਂ ਲੱਗੇ ਹੋਏ ਹਾਂ ਕਰਤੇ ਤੋਂ ਇਸੇ ਤਰ੍ਹਾਂ ਮੁxtਲਿਫ ਕਮਿਊਨਿਟੀਜ਼ ਦੇ ਮੁxtਲਿਫ ਇਸ਼ੂਜ਼ ਨੇ ਤੁਸੀਂ ਵੀ ਕਮਿਊਨਿਟੀ ਉਹਦੇ ਇਸ਼ੂਜ਼ ਦੇਖਦੇ ਨੇ। ਅੱਛਾ ਮੈਂ ਦੇਖਿਆ ਕਿ ਕੁਝ ਲੋਕ ਕੀ ਕਰਦੇ ਨੇ ਐਜ਼ ਅ ਸਟ੍ਰੈਟਜੀ ਕਿ ਉਹ ਨਾ ਇੱਕ ਜਾਂ ਦੋ ਪ੍ਰੋਫੈਸ਼ਨ ਚੁਣਦੇ ਨੇ ਕਮਿਊਨਿਟੀ ਵਾਸਤੇ ਜ਼ਿਆਦਾ ਨਹੀਂ ਫਿਰ ਸਾਰੇ ਉਹਦੇ ਵਿੱਚ ਐਕਸੈਲ ਕਰਦੇ ਨੇ ਫਿਰ ਇਹ ਹੁੰਦਾ ਕਿ ਉਸ ਪ੍ਰੋਫੈਸ਼ਨ ਦੇ ਜਿਹੜੇ ਇਸ਼ੂ ਹੈਗੇ ਨੇ ਉਹ ਉਸ ਕਮਿਊਨਿਟੀ ਦੇ ਇਸ਼ੂ ਵੀ ਬਣ ਜਾਂਦੇ ਨੇ ਔਰ ਉਹ ਫਿਰ ਜ਼ਿਆਦਾ ਅੱਗੇ ਤੱਕ ਆਪਣੀ ਗੱਲ ਲਿਜਾ ਸਕਦੇ ਨੇ ਉਸ ਪ੍ਰੋਫੈਸ਼ਨ ਦੇ ਜ਼ਰੀਏ ਵੀ। ਜਿਸ ਤਰ੍ਹਾਂ ਹੁਣ ਮੈਂ ਤਾਂ ਦੱਸਦੀ ਕਿ ਇੱਕ ਫਿਲਮ ਆਈ ਹੈ ਜੁਆਇਲਨ ਉਹਦੇ 'ਚ ਇੱਕ ਟ੍ਰਾਂਸਜੈਂਡਰ ਹੀਰੋ ਨੇ ਅੱਛਾ ਠੀਕ ਹੈ ਉਹ ਬਾਹਰ ਚੱਲਦੀ ਵੀ ਆਕਸਫੋਰਡ ਅਵਾਰਡ ਲਈ ਵੀ ਨੋਮੀਨੇਟ ਹੋਈ ਹੈ ਉਹ ਜਿੰਨੇ ਮੁਲਕਾਂ 'ਚ ਚੱਲੀ ਉਹਨੇ ਅਵਾਰਡ ਜਿੱਤੇ ਨੇ ਪਾਕਿਸਤਾਨ 'ਚ ਅਗਲੇ ਮਹੀਨੇ ਚੱਲੇਗੀ 18 ਤਰੀਕ ਨੂੰ ਅਗਲੇ ਮਹੀਨੇ ਦੀ 18 ਤਰੀਕ ਨੂੰ ਨਵੰਬਰ ਨੂੰ ਉਹਨੇ ਖਬਰਾਂ ਚਲਾਈਆਂ ਸਾਨੂੰ ਹਾਂ ਗੱਲ ਇਹ ਵੇ ਕਿ ਜਿਸ ਤਰ੍ਹਾਂ ਮਾਡਲ ਵੀ ਨੇ ਇੱਕ ਟੀਵੀ ਐਂਕਰ ਵੀ ਰਹੀ ਹੈ ਹਾਂਜੀ और गल है कि वो अपनी पब्लिसिटी ਲਈ ना मतलब कुछ चैनल या फिर ਉਹਨੇ ਇਸਤੇਮਾਲ ਕਰਕੇ ਬਾਅਦ ਚ ਫਿਰ ਕੱਢ ਦਿੰਦੇ ਕਿ ਚੰਗੀ ਗੱਲ ਨਹੀਂ ਗੀ ਔਰ ਜਦੋਂ ਤੁਸੀਂ ਕਿਸੇ ਦੀ ਹੁਣ ਮੈਂ ਕੰਪੈਸਿਟੀ ਬਿਲਡ ਕਰਨੀ ਹੈ ਕਮਿਊਨਿਟੀ ਦੀ ਹਿਊਮਨ ਰਾਈਟਸ ਦੀ ਜੋ ਵਾਇਲੇਸ਼ਨ ਹੁੰਦੀ ਹੈ ਤੇ ਮੈਂ ਉਹਨਾਂ ਲਈ ਉਹਨਾਂ ਦੀ ਕੰਪੈਸਿਟੀ ਬਿਲਡ ਕਰ ਪਹਿਲਾਂ ਕੇਸ ਭੱਜਣਾ ਪੈਂਦਾ ਸਾਰੇ ਪਾਸੇ ਹੁਣ ਮੈਂ ਲੋਕਾਂ ਨੂੰ ਤਿਆਰ ਕਰੀ ਕਿ ਆਪਣੇ ਲਈ ਆਪ ਲੜਨ ਦੂਸਰੇ ਲੋਕਾਂ ਲਈ ਵੀ ਲੜਨ और मेरी ਜਿਹੜੀ ਚੀਜ਼ ਦੇ ਨੂੰ ਸਕਸੈਸਫੁਲ ਜਾਰੀ ਸ਼ੁਕਰ ਅੱਲਾਹ ਦਾ ਪੂਰੇ ਪਾਕਿਸਤਾਨ ਚ ਮੇਰੇ ਕਾਫੀ ਸ਼ਗੀਰ ਯਾਰ ਕੋਈ ਹੋਰ ਸਵਾਲ ਵੀ ਪੁੱਛਣਾ ਜੀ ਇਹ ਤੁਹਾਡਾ ਕਿਉਂਕਿ ਪੁਲਿਸ ਦੇ ਨਾਲ ਬਹੁਤ ਇੰਟਰੈਕਸ਼ਨ ਹੈ ਨਾ ਬਿਲਕੁਲ ਔਰ ਪਾਕਿਸਤਾਨ ਦਾ ਸਭ ਤੋਂ ਵੱਡਾ ਹੈ ਅਗਰ ਕੋਈ ਵੀ ਇਸ਼ੂ ਹੱਲ ਕਰਨਾ ਹੈ ਤੇ ਪੁਲਿਸ ਜਿਹੜੀ ਹੈਗੀ ਹੈ ਉਹਦੇ ਨਾਲ ਤੁਹਾਡਾ ਲਾਈਜ਼ਨ ਹੋਣਾ ਬੜਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਗਰਾਊਂਡ ਦੇ ਉੱਤੇ ਤਾਂ ਉਹੀ ਨੇ ਨਾ ਬਿਲਕੁਲ ਤੇ ਤੁਹਾਨੂੰ ਮਤਲਬ ਉਸ ਐਕਸਪੀਰੀਅੰਸ ਦੀ ਤੁਸੀਂ ਦੱਸਣਾ ਕਿ ਤੁਹਾਨੂੰ ਕਿਆ ਬੁਰਾ ਹੀ ਐਕਸਪੀਰੀਅੰਸ ਮਿਲਿਆ ਜਾਂ ਬੁਰਾ ਅੱਛਾ ਦੋਨੋਂ ਮਿਲਿਆ ਕੀ ਉਹਦੇ ਚ ਹੈਗਾ। अच्छा पुलिस ਨੂੰ ਨਾ ਮੈਂ ਹਮੇਸ਼ਾ ਇਹ ਗੱਲ ਕਰਨੀ ਕਿ ਡਿਪਾਰਟਮੈਂਟ ਕੋਈ ਬੁਰਾ ਨਹੀਂ ਹੁੰਦਾ ਉਹਦੇ ਚ ਬੈਠਣ ਵਾਲਾ ਜਿਹੜਾ ਇਨਸਾਨ ਸੀਟ ਤੇ ਬੈਠਾ ਉਹਦਾ ਰਵੱਈਆ ਬੁਰਾ ਹੋ ਸਕਦਾ क्योंकि बड़े बड़े लोग अच्छे लोग भी मिले पुलिस से जिन्होंने ने बड़े अच्छे और जेंडर ਨੂੰ ਸਮਝਿਆ ਸੀ ਉਹਨਾਂ ਨੂੰ ਸੈਂਸਿਟਾਈਜ਼ ਕਰਕੇ ਅਵੇਅਰਨੈਸ ਦਿੱਤੀ ਜੈਂਡਰ ਦੇ ਬਾਰੇ ਚ ਔਰ ਉਹਨਾਂ ਨੂੰ ਸਮਝ ਆਈ। ਮੇਰਾ ਕੰਮ ਵੀ ਬੇਸਿਕਲੀ ਇਹ ਹੈ ਮੈਂ ਖੁਦ ਤੋਂ ਚੂਜ਼ ਕੀਤਾ ਹੈ ਕਿ ਮੈਂ ਜ਼ਿਆਦਾ ਪੁਲਿਸ ਨੂੰ ਸੈਂਸਿਟਾਈਜ਼ ਕਰਨਾ ਕਿਉਂਕਿ ਜ਼ਿਆਦਾਤਰ ਜਿਹੜੇ ਨਾ ਟੌਰਚਰ ਪੁਲਿਸ ਕਰਦੀ ਹੈ ਕਮਿਊਨਿਟੀ ਦੇ ਨਾਲ ਤੇ ਅਗਰ ਉਹਨਾਂ ਦਾ ਅਗਰ ਅਸੀਂ ਉਹਨਾਂ ਨੂੰ ਪਤਾ ਉਹਨਾਂ ਨੇ ਅੱਛਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਕਾਨੂੰਨ ਕਿਹੜਾ ਬਣਿਆ ਹੈ ਕਿਹੜਾ ਲਾਅ ਲੱਗਦਾ ਕਿਹੜੇ ਕਿਹੜੇ ਕਾਨੂੰਨ ਨੇ ਕਿੱਥੇ ਕਿੱਥੇ ਕਿਹੜੀ ਕਿਹੜੀ ਉਹ ਬਸ ਆਪਣੇ ਕੋਲ ਕਾਨੂੰਨ ਬਣਾਏ ਹੁੰਦੇ ਨੇ ਔਰ ਪੁਲਿਸ ਦੇ ਵਿੱਚ ਬੜੇ ਬੜੇ ਚੰਗੇ ਅਫੀਸਰ ਵੀ ਹੈਗੇ ਨੇ ਜਿਨ੍ਹਾਂ ਨਾਲ ਬੜੇ ਔਰ ਬੜੇ ਬੁਰੇ ਅਫੀਸਰ ਵੀ ਹੈਗੇ ਨੇ ਬਿਲਕੁਲ ਠੀਕ ਔਰ ਉਹਨਾਂ ਨੂੰ ਫਿਰ ਠੀਕ ਕਰਨਾ ਪੈਂਦਾ। ਮੇਰਾ ਤਰੀਕਾ ਉਹਨਾਂ ਕੋਈ ਸਿੱਖ ਲਿਆ ਹੈ ਕਿਸ ਤਰ੍ਹਾਂ ਠੀਕ ਕਰਨਾ
ਔਰ ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜਾ ਅਦਾਰਾ ਇਹਨਾਂ ਨੂੰ ਲੇਕਿਨ ਇਹ ਜਿਹੜਾ ਸਿਪਾਹੀ ਦਾ ਲੈਵਲ ਹੈ ਜਾਂ ਸਿਪਾਹੀ ਤੋਂ ਇੰਸਪੈਕਟਰ ਤੱਕ ਇਹ ਜਿਹੜੇ ਲੋਕ ਹੈਗੇ ਨੇ ਜਦੋਂ ਤੱਕ ਇਹ ਸੈਂਸਿਟਾਈਜ਼ ਨਹੀਂ ਹੋਣਗੇ ਬਿਲਕੁਲ ਉਸ ਵੇਲੇ ਤੱਕ ਬਾਕੀਆਂ ਦਾ ਹੋਣਾ ਜੀ ਅਫਸਰ ਤੇ ਥੋੜਾ ਬਹੁਤ ਸੈਂਸਿਟਾਈਜ਼ ਐ ਨਾ ਹੁੰਦੇ ਇੱਕ ਪੁਲਿਸ ਵਾਲਾ ਸੀ, ਇੱਕ ਮੁਲਾਜ਼ਮ ਸੀ, ਉਹਦਾ ਨਾਮ ਹੁਣ ਮੈਂ ਕੀ ਲਵਾਂ, ਹਾਂ ਉਹ ਨਾ ਇੱਕ ਏਰੀਏ 'ਚ ਫਿਰਦਾ ਤੇ ਉੱਥੇ ਨਾ ਕਮਿਊਨਿਟੀ ਮੈਂਬਰ ਕੋ ਸੌਦਾ ਲੈਣ ਵੀ ਗਈ ਹੈ ਨਾ, ਇੱਕ ਲੈਣ ਗਈ ਪੈਸੇ ਈਜ਼ੀ ਪੈਸਾ ਜਮ੍ਹਾਂ ਕਰਵਾਉਣ ਗਈ ਤੇ ਬਾਪ ਦਾ ਨਾ ਫਾਲਜ ਹੋ ਗਿਆ ਤੇ ਉਹਨੇ ਨਾ 10,000 ਬੈਗਿੰਗ ਕਰਕੇ ਇਕੱਠਾ ਕੀਤਾ ਤੇ ਉਹ ਨਾ ਸਵੇਰ 6 ਵਜੇ ਜਮ੍ਹਾਂ ਕਰਵਾਉਣ ਜਾ ਰਹੀ ਤੇ ਉਹਨੂੰ ਫੜ ਲਿਆ। ਆਈਡੀ ਕਾਰਡ ਖੋਲਿਆ ਉਹਦਾ, ਪੈਸੇ ਵੀ ਖੋਲੇ। ਮੈਨੂੰ ਪਤਾ ਲੱਗਾ, ਮੈਂ ਗਈ, ਉਹਨੇ ਨਾ ਅਸੀਂ ਉਹਦਾ ਐਨਸੀਏ ਚਾਰਟ 'ਚ ਮੈਂ ਕੇਸ ਦਾਇਰ ਕਰਤਾ ਉਹਨੇ ਮਿਨਿਸਟਰੀ ਆਫ ਹਿਊਮਨ ਰਾਈਟਸ। ਉਹ ਜੀ ਹੋਇਆ ਕਿ ਮੁੜ ਕੇ ਉਹ ਡੀਐਸਪੀ ਜਿਹੜਾ ਦਾ ਰੀਡਰ ਸੀ ਉਹਦਾ ਦੋਸਤ ਸੀ, ਸਾਨੂੰ ਬੁਲਾ ਲਿਆ ਗਿਆ ਉੱਥੇ ਕਾਨੇ। ਅਸੀਂ ਗਏ ਤੇ ਡੀਐਸਪੀ ਨੂੰ ਨੇ ਪਹਿਲੇ ਬੀਨ ਵਾਜਾ ਵਜਾ ਲਿਆ। ਫਿਰ ਮੈਂ ਵੀ ਸਮਝ ਨਹੀਂ ਉਹਨਾਂ ਕੋਈ ਸਿੱਖਿਆ। ਮੈਂ ਫਿਰ ਕਿਹਾ ਮੈਂ ਤੈਨੂੰ ਵੀ ਨਹੀਂ ਛੱਡਾਂਗੀ ਵਿੱਚੇ, ਤੈਨੂੰ ਰਗੜਾਂਗੀ ਮੈਂ, ਕਿਉਂਕਿ ਤੈਨੂੰ ਚਾਹੀਦਾ ਸੀ ਕਿ ਸਾਡੀ ਗੱਲ ਵੀ ਸੁਣਨੀ, ਉਹਦੀ ਗੱਲ ਸੁਣ ਲਈਏ, ਸਾਡੀ ਗੱਲ ਨਹੀਂ ਸੁਣ ਰਿਹਾ। ਸਾਡੇ ਵਾਰੀ ਕਹਿੰਦਾ ਜਾਓ 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 ਫਲਾਣਾ ਫਲਾਣਾ, ਜਿਹੜੀ ਚੀਜ਼ ਅਸੀਂ ਲਿਖ ਕੇ ਦਿੱਤੀ ਉਹਦੇ ਤੇ ਗੱਲ ਨਹੀਂ ਕਰ ਰਿਹਾ। ਕਹਿੰਦਾ ਨਹੀਂ ਦੂਸਰੇ ਵਿਕਟਮ ਲੈ ਕੇ ਆਓ। ਅਸੀਂ ਕਿਹਾ ਜਿਹੜੀ ਪਹਿਲੇ ਚੀਜ਼ ਲਿਖ ਕੇ ਤੇਰੇ ਕੋਲ ਐਪਲੀਕੇਸ਼ਨ ਆਈ ਪਹਿਲਾਂ ਉਹਦਾ ਫੈਸਲਾ ਕਰ, ਦੂਸਰੀ ਗੱਲ ਫਿਰ ਅਸੀਂ ਕਰਾਂਗੇ। ਉਹ ਨਹੀਂ, ਫਿਰ ਅੱਲਾ ਦੀ ਖੈਰ ਹੋਈ, ਉਹ ਕਿਸੇ ਸਿੰਧ ਵਾਲੇ ਪਾਸੇ ਚਲਾ ਗਿਆ। ਫਿਰ ਅਸੀਂ ਵੀ ਉੱਥੇ ਹੀ ਰਹਿੰਦੇ ਆ। ਸਾਨੂੰ ਵੀ ਕਾਨੂੰਨ ਦਾ ਪਤਾ ਕਿ ਕਿੱਧਰ ਕੀ ਕਰਨਾ ਵੇ, ਕਿਉਂਕਿ ਉਹ ਇੱਕ ਬੱਚੀ ਤੇ